ਕੈਲੀਫੋਰਨੀਆ ਦੇ ਵਿੱਚ ਕਾਰਾਂ ਦੀ ਇੰਸ਼ੋਰੈਂਸ ਨੂੰ ਲੈਣਾ ਬਹੁਤ ਹੁਣ ਔਖਾ ਹੋ ਗਿਆ ਹੈਗਾ। ਕਹਿੰਦੇ ਵੀ ਕੈਲੀਫੋਰਨੀਆ ਦੇ ਡਰਾਈਵਰ ਇਹ ਸਾਰੇ ਕਾਸੇ ਦੇ ਵਿੱਚ ਡਿਲੇ ਨੂੰ ਫੇਸ ਕਰ ਰਹੇ ਆ, ਹਾਇਰ ਰੇਟਸ ਨੂੰ ਫੇਸ ਕਰ ਰਹੇ ਹੈਗੇ ਆ। ਜੇ ਕੋਈ ਅੱਜ ਦੀ ਡੇਟ ਦੇ ਵਿੱਚ ਕਾਰ ਖਰੀਦਦਾ ਹੈ, ਨਵੀਂ ਇੰਸ਼ੋਰੈਂਸ ਲੈਣੀ ਆ, ਉਸ ਨੂੰ 10 ਦਿਨ ਜਾਂ 15 ਦਿਨ ਤੱਕ ਵੇਟ ਕਰਨੀ ਪੈਂਦੀ ਹੈਗੀ ਆ ਇੰਸ਼ੋਰੈਂਸ ਦੇ ਲਈ। ਪਲੱਸ ਬਹੁਤ ਸਾਰੀਆਂ ਕੰਪਨੀਆਂ ਨੇ ਇੰਸ਼ੋਰੈਂਸ ਕਰਨੀਆਂ ਬੰਦ ਕਰ ਦਿੱਤੀਆਂ ਆ ਤੇ ਰੇਟਸ ਬਹੁਤ ਜ਼ਿਆਦਾ ਜਿਹੜੇ ਹਾਈ ਆ ਜੋ ਕਰ ਵੀ ਰਹੇ ਹੈਗੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਇਹ ਵੱਖ-ਵੱਖ ਕੰਪਲੇਨਸ ਵੱਲ ਦੇਖ ਰਿਹਾ। ਬਹੁਤ ਸਾਰੀਆਂ ਕੰਪਲੇਨਸ ਉਹਨਾਂ ਦੇ ਕੋਲ ਜਾ ਰਹੀਆਂ ਹੈਗੀਆਂ ਆ। ਉਹ ਕਹਿੰਦੇ ਵੀ ਅਸੀਂ ਇੰਨਾ ਜ਼ਿਆਦਾ ਅਪਰੂਵਲ ਨਹੀਂ ਦਿੱਤਾ ਰੇਟਸ ਨੂੰ ਇਨਕਰੀਜ਼ ਕਰਨ ਦੇ ਲਈ, ਪਰ ਕਈ ਕੰਪਨੀਆਂ ਨੇ ਰੇਟਸ ਬਹੁਤ ਜ਼ਿਆਦਾ ਆਲਰੇਡੀ ਇਨਕਰੀਜ਼ ਕਰ ਦਿੱਤੇ ਹੈਗੇ ਆ। ਬਹੁਤੀਆਂ ਕੰਪਨੀਆਂ ਜੋ ਨਵੀਂ ਇੰਸ਼ੋਰੈਂਸ ਆ ਉਹ ਆਫਰ ਨਹੀਂ ਕਰ ਰਹੀਆਂ। ਸੋ ਲੋਕਾਂ ਨੂੰ ਇਹ ਇੱਕ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਆ ਰਹੀ ਹੈਗੀ ਆ। ਜਿਨ੍ਹਾਂ ਨੇ ਨਵੀਆਂ ਕਾਰਾਂ ਖਰੀਦਣੀਆਂ ਆ ਜਾਂ ਨਵੇਂ ਬੰਦੇ ਮੂਵ ਹੋਏ ਹੈਗੇ ਆ, ਉਹਨਾਂ ਦੇ ਲਈ ਬਹੁਤ ਔਖਾ ਹੈਗਾ ਆ। ਕਹਿੰਦੇ ਸਟੇਟ ਦੀ ਇੰਸ਼ੋਰੈਂਸ ਡਿਪਾਰਟਮੈਂਟ ਨੇ 111 ਕੰਪਨੀਆਂ ਦੇ ਰੇਟ ਇਨਕਰੀਜ਼ ਇਸ ਵਾਰ ਜਿਹੜੇ ਦਿੱਤੇ ਹੈਗੇ ਆ। 80 ਦੇ ਹੋਰ ਜੋ ਆ ਉਹ ਰਿਕੁਐਸਟ ਆਈਆਂ, ਉਹਨਾਂ ਵੱਲ ਦੇਖ ਰਹੇ ਹੈਗੇ ਆ। ਸੋ ਗਾਈਕੋ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਨ੍ਹਾਂ ਨੇ ਰੇਟ ਨੇਸ਼ਨ ਵਾਈਡ ਸਾਰੇ ਚੱਕ ਦਿੱਤੇ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਜਿਹੜੀ ਅੱਗੇ ਕੰਪਨੀਆਂ ਆ ਉਹ ਹੋਰ ਇੰਸ਼ੋਰੈਂਸ ਨਹੀਂ ਕਰ ਰਹੀਆਂ ਹੈਗੀਆਂ। ਸੋ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਘਰਾਂ ਦੀ ਇੰਸ਼ੋਰੈਂਸ ਦੀ ਬਹੁਤ ਵੱਡੀ ਪ੍ਰੋਬਲਮ ਆ ਤੇ ਹੁਣ ਕਾਰਾਂ ਦੀ ਇੰਸ਼ੋਰੈਂਸ ਦੇ ਉੱਤੇ ਵੀ ਪ੍ਰੋਬਲਮ ਪੈਣੀ ਸ਼ੁਰੂ ਹੋ ਗਈ ਹੈਗੀ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਇੱਕ ਜੈਨ ਜ਼ੀ ਦੀ ਇੱਕ ਹੋਰ ਬੀਬੀ ਟਰਾਈ ਕਰ ਰਹੀ ਆ ਵੀ ਉਹ ਕਾਂਗਰਸ ਦੇ ਵਿੱਚ ਪਹੁੰਚ ਜਾਵੇ। ਜਨਰੇਸ਼ਨ ਜ਼ੀ ਜਾਂ ਜ਼ੈਡ ਜਿਸ ਨੂੰ ਆਪਾਂ ਕਹਿ ਦਿੰਦੇ ਆ, ਉਹਨਾਂ ਦੇ ਬਹੁਤ ਘੱਟ ਨੇ, ਯਾਨੀ ਕਿ ਬਹੁਤ ਹੀ ਯੰਗ 26 ਸਾਲਾਂ ਦੀ ਉਮਰ ਦੇ ਵਿੱਚ ਇਹ ਕੈਲੀਫੋਰਨੀਆ ਦੀ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਇਹ ਆਸਾਂ ਉਮੀਦਾਂ ਲਾਈ ਬੈਠੀ ਆ ਵੀ ਮੈਂ ਦੂਜੀ ਮੈਂਬਰ ਬਣ ਸਕਦੀ ਹਾਂ ਕਾਂਗਰਸ ਦੇ ਵਿੱਚ ਇਸ ਜਨਰੇਸ਼ਨ ਦੇ ਵਿੱਚੋਂ। ਇਸ ਟਾਈਮ ਜਿਹੜੇ ਨੌਜਵਾਨ ਆ ਇਹਨਾਂ ਦੀ ਵਿਚਾਰਧਾਰਾ ਕਾਫੀ ਡਿਫਰੈਂਟ ਆ ਜਿੱਦਾਂ ਦੇ ਆਪਾਂ ਨੂੰ ਐਸਟੈਬਲਿਸ਼ਡ ਲਾਅ ਮੇਕਰਸ ਦੇਖਦੇ ਸੁਣਦੇ ਜਿਨ੍ਹਾਂ ਨੂੰ ਆਏ ਆ। ਕੈਲੀਫੋਰਨੀਆ ਦੀ 45ਵੀਂ ਡਿਸਟ੍ਰਿਕਟ ਦੇ ਵਿੱਚ ਸ਼ਾਈਨ ਹੰਟ 26 ਸਾਲਾਂ ਦੀ ਉਹ ਰਨ ਕਰ ਰਹੀ ਆ ਇਸ ਟਾਈਮ ਕਾਂਗਰਸ ਦੇ ਲਈ। ਕਹਿੰਦੇ ਵੀ ਹੁਣ ਤੱਕ ਸਿਰਫ ਇੱਕ ਹੀ ਹੋਰ ਜਾਣਾ ਆ ਜਿਸ ਨੇ ਇੰਨੀ ਛੋਟੀ ਉਮਰ ਦੇ ਵਿੱਚ ਕਾਂਗਰਸ ਦੇ ਵਿੱਚ ਰਿਪਰੈਜ਼ੈਂਟੇਸ਼ਨ ਆਪਣੀ ਦਿਖਾਈ ਆ। ਉਹ ਫਲੋਰੀਡਾ ਤੋਂ ਰਿਪਰੈਜ਼ੈਂਟੇਟਿਵ ਮੈਕਸਵੈਲ ਫਰੋਸਟ ਡੈਮੋਕ੍ਰੇਟ ਪਾਰਟੀ ਵੱਲੋਂ ਆ। ਉਹ ਪਿਛਲੇ ਸਾਲ 25 ਸਾਲ ਦੀ ਉਮਰ ਦੇ ਵਿੱਚ ਉਹ ਕਹਿੰਦੇ ਵੀ ਉਹ ਬਣਿਆ ਸੀਗਾ। ਉਹ ਪਹਿਲਾ ਮੈਂਬਰ ਸੀਗਾ ਜਨਰੇਸ਼ਨ ਜ਼ੀ ਦਾ ਜਿਹਨੇ ਕਾਂਗਰਸ ਦੇ ਵਿੱਚ ਦਾਖਲਾ ਇੱਕ ਹਿਸਾਬ ਦੇ ਨਾਲ ਲਿਆ ਸੀਗਾ। ਹੰਟ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਵੀ ਅਸੀਂ ਕਾਫੀ ਜ਼ਿਆਦਾ ਲੋਕਾਂ ਨੂੰ, ਇੱਕ ਵੱਡੀ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਸਾਡੀ ਫੈਡਰਲ ਸਰਕਾਰ ਦੇ ਵਿੱਚ ਵੀ ਗੱਲਬਾਤ ਆ ਉਹ ਹੋਣੀ ਚਾਹੀਦੀ ਆ। ਸੋ ਦੇਖੋ ਕੀ ਗੱਲ ਜਿਹੜੀ ਉਹ ਬਣਦੀ ਆ। ਅਕਸਰ ਆਪਾਂ ਇੱਥੇ ਵੀ ਸੁਣਦੇ ਹਾਂ ਵੀ ਨੌਜਵਾਨਾਂ ਨੂੰ ਮੌਕਾ ਜਿਹੜਾ ਉਹ ਮਿਲਣਾ ਚਾਹੀਦਾ ਆ। ਐਵਰੇਜ ਏਜ ਕਹਿੰਦੇ 58 ਸਾਲ ਆ ਇਸ ਟਾਈਮ ਹਾਊਸ ਦੇ ਵਿੱਚ। ਜਿਹੜੀ ਮੀਡੀਅਨ ਏਜ ਆ ਇਸ ਨੂੰ ਥੱਲੇ ਲਿਆਉਣ ਦੇ ਲਈ ਕਈ ਜਿਹੜੇ ਜਨਰੇਸ਼ਨ ਜ਼ੀ ਦੇ ਨੌਜਵਾਨ ਆ ਉਹ ਆਪਣੀ ਕਿਸਮਤ ਅਜਮਾ ਰਹੇ ਨੇ ਕਾਂਗਰਸ ਦੀਆਂ ਇਲੈਕਸ਼ਨ ਦੇ ਲਈ।